ਟੈਸਲਾ ਨੇ ਕਹਿੰਦੇ ਵੀ ਆਪਣਾ ਉਹ ਤਾਜ ਖੋ ਲਿਆ ਆ, ਜਿਸ ਦੇ ਵਿੱਚ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਗੱਡੀਆਂ ਇਹ ਬਣਾ ਰਹੀ ਸੀ। ਕਹਿੰਦੇ ਵੀ ਲਗਾਤਾਰ 2 ਸਾਲ ਹੋ ਗਏ ਆ, ਇਹਨਾਂ ਦੀਆਂ ਸੇਲਜ਼ ਘਟ ਚੁੱਕੀਆਂ ਹੈਗੀਆਂ। ਡੋਜ ਦੇ ਵਿੱਚ ਈਲਨ ਮਸਕ ਦਾ ਜਾਣਾ, ਫਾਰ ਰਾਈਟ ਉਸ ਦੇ ਜਿਹੜੇ ਵਿਊ ਪੁਆਇੰਟਸ ਦੇ ਨਾਲ ਵੀ ਅਸਰ ਪਿਆ ਤੇ ਉਸ ਦੇ ਨਾਲ-ਨਾਲ ਜਿਹੜੀਆਂ ਇਸ ਦੇ ਰਾਈਵਲ ਕੰਪਨੀਆਂ ਆ, ਜਿੱਦਾਂ ਚਾਈਨੀਜ਼ ਕੰਪਨੀ BYD, ਉਹਨਾਂ ਦੀ ਵੀ ਵਿਕਰੀ ਜਿਹੜੀ ਉਹ ਵਧੀ ਆ। 2025 ਦੇ ਵਿੱਚ ਟੈਸਲਾ ਨੇ 1.64 ਮਿਲੀਅਨ ਗੱਡੀਆਂ ਜਿਹੜੀਆਂ ਉਹ ਵੇਚੀਆਂ, ਪਿਛਲੇ ਸਾਲ ਦੇ ਨਾਲੋਂ 9% ਘੱਟ ਸੀ। ਜਦਕਿ ਚਾਈਨੀਜ਼ ਕੰਪਨੀ BYD ਨੇ 2.26 ਮਿਲੀਅਨ ਗੱਡੀਆਂ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਵੇਚੀਆਂ ਆ। ਜੋ ਸੇਲ ਟੋਟਲ ਦੇਖੀ ਗਈ ਆ, ਜੋ ਐਨਾਲਿਸਟ ਸੋਚ ਰਹੇ ਸੀ ਉਹਦੇ ਨਾਲੋਂ ਵੀ ਇਹਨਾਂ ਨੇ ਘੱਟ ਗੱਡੀਆਂ ਜਿਹੜੀਆਂ ਉਹ ਵੇਚੀਆਂ। ਉਧਰ ਨਾਲ ਦੇ ਨਾਲ ਇਸ ਸਾਲ ਦੇ ਵਿੱਚ ਜਿਹੜਾ ਟੈਕਸ ਕ੍ਰੈਡਿਟ ਮਿਲਣਾ ਸੀਗਾ, ਉਹ ਵੀ ਐਕਸਪਾਇਰ ਹੋ ਗਿਆ। ਹੁਣ ਅਮਰੀਕਾ ਦੇ ਵਿੱਚ ਉਹਦੇ ਕਰਕੇ ਹੋਰ ਘੱਟ ਗੱਡੀਆਂ ਵਿਕਣ ਦੀ ਵੀ ਇਹਨਾਂ ਨੂੰ ਚਿੰਤਾ ਜਿਹੜੀ ਉਹ ਸਤਾ ਰਹੀ ਆ। ਜਦ ਪਿਛਲੇ ਸਾਲ ਟਰੰਪ ਉਹਨਾਂ ਨੇ ਸੱਤਾ ਸੰਭਾਲੀ ਸੀ, ਡੋਜ ਦੇ ਜਿਹੜੇ ਉਹ ਪ੍ਰਮੁੱਖ ਦੇ ਤੌਰ ਦੇ ਉੱਤੇ ਚੇਨਸਾ ਲੈ ਕੇ ਜਦ ਉੱਥੇ ਪਹੁੰਚੇ, ਟੈਸਲਾ ਤੋਂ ਜਦੋਂ ਬਾਹਰ ਹੋਏ ਤਾਂ ਟੈਸਲਾ ਦੇ ਸ਼ੇਅਰ ਕਾਫੀ ਜ਼ਿਆਦਾ ਥੱਲੇ ਨੂੰ ਡਿੱਗ ਗਏ। ਫਿਰ ਮਸਕ ਨੂੰ ਲੱਗਾ ਯਾਰ ਮੇਰੀ ਤਾਂ ਅਮੀਰੀ ਉੱਡ ਜੂਗੀ ਇਸ ਹਿਸਾਬ ਦੇ ਨਾਲ, ਫਿਰ ਉਹ ਵਾਪਸ ਡੋਜ ਨੂੰ ਛੱਡ ਕੇ ਟੈਸਲਾ 'ਚ ਆ ਗਿਆ ਤੇ ਹੁਣ ਟੈਸਲਾ ਦਾ ਜਿਹੜਾ ਸ਼ੇਅਰ ਆ ਫਿਰ ਦੁਬਾਰਾ ਤਾਂ ਨੂੰ ਜਿਹੜਾ ਉਹ ਜਾ ਰਿਹਾ ਹੈ। ਸੋ ਜਿਹੜੇ ਟੈਕਸ ਪੇਅਰ ਜਿਹੜੇ ਸ਼ੇਅਰ ਹੋਲਡਰ ਆ, ਉਹ ਇਹੀ ਦੇਖਣਾ ਚਾਹੁੰਦੇ ਆ ਵੀ ਟੈਸਲਾ ਨੂੰ ਅਸਲ ਦੇ ਵਿੱਚ ਰਨ ਮਸਕ ਕਰੇ। ਸੋ ਇਸ ਲਈ ਉਹਨੇ ਸਰਕਾਰੀ ਆਪਣੀ ਇਸ ਅਹੁਦੇ ਤੋਂ ਇੱਕ ਹਿਸਾਬ ਦੇ ਨਾਲ ਲਾਂਭੇ ਵੀ ਜਿਹੜਾ ਉਹ ਹੋ ਗਿਆ ਆ ਵੀ ਉਹਦੀ ਕੰਪਨੀ ਜਿਹੜੀ ਉਹ ਰਾਈਜ਼ ਕਰਦੀ ਰਵੇ। ਪਰ ਓਵਰਆਲ ਜਿਹੜਾ ਹਰਜੋਤ ਸਿੰਘ ਜੀ, ਜੇ ਦੇਖਿਆ ਜਾਵੇ ਤਾਂ ਗੱਡੀਆਂ ਦੀ ਵਿਕਰੀ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਟੈਸਲਾ ਦੀ ਉਹ ਘਟ ਚੁੱਕੀ ਆ। ਜਿਹੜੀਆਂ ਦੂਜੀਆਂ ਰਾਈਵਲ ਕੰਪਨੀਆਂ ਉਹਨਾਂ ਦੇ ਦੁਆਰਾ ਸਸਤੀਆਂ ਗੱਡੀਆਂ, ਹੁਣ ਇਹ ਨਹੀਂ ਪਤਾ ਵੀ ਬਿਹਤਰ ਆ ਕਿ ਨਹੀਂ, ਜੇ ਚਲਾਈਆਂ ਹੋਣਗੀਆਂ ਦੋਵੇਂ ਫੇਰ ਹੀ ਬੰਦਾ ਕਹਿ ਸਕਦਾ ਆ। ਪਰ ਹਰ ਇੱਕ ਦੀ ਆਪੋ ਆਪਣੀ ਰਾਏ ਆ। ਉਹ ਹੁਣ ਜਿਹੜੀ ਚਾਈਨੀਜ਼ ਰਾਈਵਲ BYD ਆ, ਉਹ ਹੁਣ ਸਭ ਤੋਂ ਵੱਡੀ ਦੁਨੀਆ ਦੀ EV ਮੇਕਰ ਜਿਹੜੀ ਉਹ ਬਣ ਚੁੱਕੀ ਹੈਗੀ ਆ। ਟੈਸਲਾ ਵਾਲਿਆਂ ਨੇ ਇਹ ਕਿਹਾ ਸੀ ਵੀ ਸੰਨ 2030 ਤਾਈਂ ਅਸੀਂ ਹਰ ਸਾਲ 20 ਮਿਲੀਅਨ ਦੇ ਕਰੀਬ ਕਾਰਸ ਜਿਹੜੀਆਂ ਆ ਸਾਡਾ ਟਾਰਗੇਟ ਹੈਗਾ ਆ ਸੈਲ ਕਰਨ ਦਾ, ਪਰ ਉਹ ਬਹੁਤ ਪਿੱਛੇ ਰਹਿ ਗਿਆ। 1.6 ਮਿਲੀਅਨ ਤੇ ਹੀ ਆ ਅਜੇ ਤਾਂ। ਜੀ ਹਾਂ, ਸੋ ਪਿਛਲੀ ਵਾਰੀ ਜਦੋਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਤੇ ਰਿਪਬਲਿਕਨ ਕਾਂਗਰਸ ਨੇ ਟੈਕਸ ਕ੍ਰੈਡਿਟ ਜਿਹੜਾ ਸੀ $7500 ਦਾ ਸੀਗਾ, ਉਹ ਰਿਮੂਵ ਕਰ ਦਿੱਤਾ। ਉਹ ਤੋਂ ਬਾਅਦ ਜਿਹੜਾ ਕਾਫੀ ਵੱਡਾ ਝਟਕਾ ਲੱਗਾ ਹੈਗਾ। ਸੋ ਪਿਛਲੇ ਕੁਆਟਰ ਦੇ ਵਿੱਚ ਤਾਂ ਬਹੁਤ ਘੱਟ ਜਿਹੜੀਆਂ ਕਾਰਾਂ ਆ ਉਹ ਟੈਸਲਾ ਦੀਆਂ ਵਿਕੀਆਂ। ਸੋ 2026 ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਜਿਹੜਾ ਇਹਦੇ ਅਸਰ ਹੁੰਦਾ। ਇੱਕ ਟਾਈਮ ਦੇ ਉੱਤੇ ਟੈਸਲਾ ਕਾਰਾਂ ਵਾਲੇ ਬੜੇ ਆਪਣੇ ਆਪ ਨੂੰ ਜਿਹੜਾ ਸਟੇਟਸ ਵਾਲੇ ਸਮਝਦੇ ਸੀ ਵੀ ਹਾਂ ਸਾਡੇ ਕੋਲ ਬੜੀ ਮਹਿੰਗੀ ਕਾਰ ਆ, ਟੈਸਲਾ ਕਾਰ ਆ। ਪਰ ਦੂਸਰੇ ਪਾਸੇ ਉਹਦੀ ਜਿਹੜੀ ਡੈਪਰੀਸ਼ੀਏਸ਼ਨ ਵੀ ਬੜੀ ਤੇਜ਼ੀ ਨਾਲ ਹੋ ਰਹੀ ਆ। ਕਹਿੰਦੇ ਵੀ 3 ਸਾਲ ਪਹਿਲਾਂ ਜਿਨ੍ਹਾਂ ਨੇ 60,000 ਦੀ 65,000 ਦੀ ਕਾਰ ਖਰੀਦੀ ਸੀ, ਉਹ ਅੱਜ ਦੀ ਡੇਟ 'ਚ 30,000 ਦੀ ਰਹਿ ਗਈ ਹੈਗੀ ਆ। ਸੋ ਜਿਹੜੀਆਂ ਜੈਪਨੀਜ਼ ਕਾਰਾਂ ਆ ਉਹਨਾਂ ਦੀ ਜਿਹੜੀ ਡੈਪਰੀਸ਼ੀਏਸ਼ਨ ਆ ਉਹ ਬਹੁਤ ਘੱਟ ਹੁੰਦੀ ਹੈਗੀ ਆ। ਆਪਾਂ ਦੇਖਦੇ ਕਿੰਨੀਆਂ ਪੁਰਾਣੀਆਂ ਕਾਰਾਂ, ਉਹਨਾਂ ਦੀ ਵੀ ਕੀਮਤ ਜਿਹੜੀ ਕਿੰਨੀ ਰਹਿੰਦੀ ਹੈਗੀ ਆ। ਸੋ ਕੈਲੀਫੋਰਨੀਆ, ਕੋਲੋਰਾਡੋ, ਨਿਊਯਾਰਕ, ਇਹਨਾਂ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਇਨਸੈਂਟਿਵ ਸੀਗਾ ਜੋ ਫੈਡਰਲ ਗਵਰਨਮੈਂਟ ਵੱਲੋਂ, ਉਹ ਬੰਦ ਕਰ ਦਿੱਤਾ ਗਿਆ ਤੇ ਹੁਣ ਟੈਸਲਾ ਨੂੰ ਜਿਹੜਾ ਕਾਫੀ ਵੱਡਾ ਝਟਕਾ ਆ ਲੱਗ ਰਿਹਾ ਹੈਗਾ। ਤੇ ਜਾਂਦੇ ਇੰਡੀਆ ਦੇ ਰੁਪਈਏ ਦੀ ਗੱਲ ਕਰਦੇ ਜਾਈਏ ਤੇ ਕਹਿੰਦੇ ਦੂਜਾ ਵੀਕ ਆ ਫੇਰ ਇੰਡੀਆ ਦਾ ਰੁਪਈਆ ਜਿਹੜਾ ਥੱਲੇ ਨੂੰ ਜਾ ਰਿਹਾ ਹੈਗਾ। ਪਿਛਲੇ ਦਿਨਾਂ 'ਚ ਕੁਛ $20 ਬਿਲੀਅਨ ਦੇ ਕਰੀਬ ਸ਼ਾਇਦ ਇੰਡੀਆ ਵਾਲਿਆਂ ਨੇ ਸੈੱਲ ਕਰ ਦਿੱਤੇ ਸੀ ਤਾਂ ਕਿ ਉਹਨਾਂ ਦਾ ਜਿਹੜਾ ਰੁਪਈਆ ਆ ਉਹ ਡਾਊਨ ਨਾ ਜਾਵੇ। ਪਰ ਸ਼ੁੱਕਰਵਾਰ ਨੂੰ ਅੱਜ ਜਾਣੀ ਕਿ 90 ਦੇ ਕਰੀਬ ਜਿਹੜੀ ਆ $1 ਦੇ ਬਰਾਬਰ ਰੁਪਈਆ ਪਹੁੰਚ ਗਿਆ ਹੈਗਾ ਆ। 89.93 ਤੇ ਸ਼ੁਰੂ ਹੋਇਆ ਸੀ ਤੇ 90 ਤੱਕ ਪਹੁੰਚ ਗਿਆ ਹੈਗਾ। ਸੋ ਮੁੜ ਕੇ ਫੇਰ ਜਿਹੜਾ ਰੁਪਈਆ ਥੱਲੇ ਨੂੰ ਜਾਣਾ ਜਿਹੜਾ ਸ਼ੁਰੂ ਹੋ ਚੁੱਕਾ ਹੈਗਾ। ਕਹਿੰਦੇ ਵੀ ਮਾਰਕੀਟ ਵਾਚ ਕਰ ਰਹੀ ਆ ਕਲੋਜ਼ਲੀ ਸਿਗਨਲਸ, ਕਿਸ ਤਰ੍ਹਾਂ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਆਉਂਦੇ ਹੈਗੇ ਆ ਕਰੰਸੀ ਮੂਵ ਨੂੰ ਲੈ ਕੇ, ਟਾਈਮਿੰਗ ਨੂੰ ਲੈ ਕੇ, ਸਕੇਲ ਨੂੰ ਲੈ ਕੇ। ਤੇ ਇਹ ਕੁਨਾਲ ਸੁਦਾਨੀ ਜਿਹੜੇ ਹੈਡ ਹੈਗੇ ਆ ਸਿਨਹਾਨ ਬੈਂਕ ਆਫ ਇੰਡੀਆ ਦੇ, ਉਹਨਾਂ ਨੇ ਇਹ ਦੱਸਿਆ ਹੈ।